ਸੋ ਬਿਲਕੁਲ, ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੀਫ ਇਕੋਨੋਮਿਸਟ ਆ ਬੌਬ ਕੋਸਟੈਲੋ, ਉਹਨਾਂ ਨੇ ਕਿਹਾ ਆ ਵੀ ਘਰਾਂ ਦੀ ਜਿਹੜੀ ਕੰਸਟਰਕਸ਼ਨ ਆ ਉਹ ਆਲਰੇਡੀ ਸਲੋ ਹੋ ਗਈ ਆ। ਫੈਕਟਰੀ ਦੇ ਆਊਟਪੁੱਟ ਘਟ ਰਹੇ ਹੈਗੇ ਆ, ਰੀਟੇਲ ਸੇਲਸ ਬੜੀ ਸੌਫਟ ਹੋ ਗਈਆਂ ਆ। ਇਹ ਸਾਰਾ ਕੁਝ ਫਰੇਟ ਟਨੇਜ ਨੂੰ ਅਫੈਕਟ ਕਰ ਰਿਹਾ ਆ। ਉਹ ਕਹਿੰਦਾ ਵੀ ਮੈਂ ਸ਼ੌਕਡ ਹੋਊਂਗਾ ਜੇ ਰਿਸੈਸ਼ਨ ਨਾ ਆਇਆ। ਸੋ ਉਹਨੇ ਸ਼ਰੇਆਮ ਕਿਹਾ, ਜਿਹੜੇ ਇਕੋਨੋਮਿਸਟ ਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ, ਵੀ ਵੀ ਆਰ ਗੋਇੰਗ ਇਨਟੂ ਰਿਸੈਸ਼ਨ। ਕਿਉਂਕਿ ਫੈਡਰਲ ਰਿਜ਼ਰਵ ਬੋਰਡ ਨੇ ਫੱਟੇ ਬਹੁਤ ਚੱਕੇ 40 ਸਾਲਾਂ ਤੋਂ ਬਾਅਦ, ਇੱਕ ਸਾਲ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਰੇਟ ਵਧਾਇਆ ਹੈਗਾ। ਜੀ ਬਿਲਕੁਲ ਹੀ, ਮਤਲਬ ਕਿ ਅਨਐਕਸਪੈਕਟਡ ਹੈਗਾ ਸਾਰਾ ਹੀ। ਇਹ ਕੋਈ ਐਕਸਪੈਕਟ ਨਹੀਂ ਸੀ ਕਰਦਾ ਹੈਗਾ। ਆਪਾਂ ਸਲੋ ਡਾਊਨ ਐਕਸਪੈਕਟ ਕਰਦੇ ਹਾਂ, ਪਰ ਇੰਨਾ ਸਲੋ ਡਾਊਨ ਅਜੇ ਐਕਸਪੈਕਟ ਨਹੀਂ ਸੀ ਕੀਤਾ। ਕਾਫੀ ਪ੍ਰੋਮੀਨੈਂਟ ਕੰਪਨੀਆਂ ਦੇ ਨਾਲ ਮੇਰੀ ਗੱਲਬਾਤ ਜਦੋਂ ਹੁੰਦੀ ਆ ਜਾਂ ਗੱਲਬਾਤ ਹੋ ਰਹੀ ਆ, ਤੇ ਡੈਫੀਨੇਟਲੀ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਐਸਿਡ ਬੇਸਡ ਕੰਪਨੀਜ਼ ਹੈਗੀਆਂ, ਜਿੱਦਾਂ ਕਿ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਕਾਫੀ ਵਾਰੀ ਇਹ ਗੱਲ ਕੀਤੀ ਹੈਗੀ ਆ ਕਿ ਜਿਹੜੀਆਂ ਐਸਿਡ ਬੇਸਡ ਕੰਪਨੀਜ਼ ਹੈਗੀਆਂ ਉਹ ਦੋਨੋਂ ਵਾਰੀ ਮਾਰ ਪੈ ਗਈ ਉਹਨਾਂ ਨੂੰ। ਕਿਉਂਕਿ ਜਦੋਂ ਸਪਾਟ ਰੇਟਸ ਬਹੁਤ ਜ਼ਿਆਦਾ ਹਾਈ ਸੀਗੇ, ਉਦੋਂ ਕਸਟਮਰ ਦਾ ਕੰਮ ਲੋ ਰੇਟ ਤੇ ਕਰਦੇ ਰਹੇ। ਪਰ ਅੱਜ ਹੁਣ ਕਸਟਮਰ ਜਿਹੜਾ ਹੈਗਾ ਉਹ ਲੋ ਰੇਟ ਚਾਹੁੰਦਾ ਆ, ਹੋਰ ਲੋ ਰੇਟ ਚਾਹੁੰਦਾ ਉਹਨਾਂ ਦੇ ਕੋਲੋਂ। ਤੇ ਅੱਜ ਜਿਹੜੇ ਉਹਨਾਂ ਦੇ ਕੰਟਰੈਕਟ ਫਰੇਟ ਰੇਟ ਆ ਉਹ ਫਿਰ ਹੋਰ ਥੱਲੇ ਚਲੇ ਗਏ ਆ। ਸੋ ਓਵਰਆਲ ਜਿਹੜਾ ਕਹਿ ਲਓ ਵੀ ਜਦੋਂ ਓਨਰ ਆਪਰੇਟਰ ਜਾਂ ਜਿਹੜੇ ਦੂਸਰੇ ਸਮਾਲ ਕੰਪਨੀਜ਼ ਹੈਗੀਆਂ, ਉਹਨਾਂ ਦਾ ਇਫੈਕਟ ਜਿਹੜਾ ਆ ਉਹ ਹੁਣ ਜਿਹੜਾ ਜਦੋਂ ਵੱਡੀਆਂ ਕੰਪਨੀਆਂ ਤੇ ਵੀ ਪੈਣ ਲੱਗ ਜਾਂਦਾ, ਜਿਹੜੀਆਂ 100, 150, 200, 300 ਟਰੱਕ ਵਾਲੀਆਂ ਕੰਪਨੀਆਂ ਹੈਗੀਆਂ। ਸੋ ਉਦੋਂ ਜਿਹੜਾ ਆ ਮਾਰਕੀਟ ਜਿਹੜੀ ਆ ਬਹੁਤ ਡੈਫੀਨੇਟਲੀ ਸ਼ੈਟਰਡ ਕਰਨ ਦੇ ਲਾਗੇ ਚਲੀ ਜਾਂਦੀ ਆ। ਜਿੱਦਾਂ ਕਿ ਖਾਲਸਾ ਭਾਜੀ ਉਹਨਾਂ ਨੇ ਕਿਹਾ ਕਿ ਆਪਣੇ ਜਿਹੜੇ ਆ ATA ਦੇ ਹੈਗੇ ਆ, ਉਹਨਾਂ ਦੇ ਇਕੋਨੋਮਿਸਟ ਕੋਸਟੈਲੋ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਆਪਾਂ ਇੰਚਸ ਟੂਵਰਡਸ ਦਾ ਰਿਸੈਸ਼ਨ ਚੱਲ ਰਹੇ ਹੈਗੇ। ਤੇ ਡੈਫੀਨੇਟਲੀ ਆਹ ਜਿਹੜਾ ਸਾਲ ਹੈਗਾ ਬਹੁਤ ਡਿਸਾਈਡਿੰਗ ਫੈਕਟਰ ਰਹੂਗਾ। ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਬਦਲਣ ਵਾਲੀਆਂ ਹੈਗੀਆਂ। ਤੇ ਇਹਦੇ ਨਾਲ ਹੀ ਆਪਾਂ ਜਿਹੜੀ ਗੱਲ ਹੈ ਰਾਜਕਰਨ ਕੀ ਕਰਦੀ ਹੈ ਕਿ ਜਿਸ ਤਰ੍ਹਾਂ ਮਾਰਕੀਟ ਥੱਲੇ ਨੂੰ ਜਾ ਰਹੀ ਆ, ਮਾਰਕੀਟ ਜਿਹੜੀ ਆ ਉਹ ਬਾਟਮ ਅਪ ਹੋ ਰਹੀ ਆ। ਸੋ ਉਦਾਂ ਹੀ ਆਪਾਂ ਨੂੰ ਜਿਹੜੀ ਆ ਇਹ ਲੋੜ ਆ ਕਿ ਟੈਕਨੋਲੋਜੀ ਬੇਸਡ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਧਿਆਨ ਦੇਈਏ, ਟੈਕਨੋਲੋਜੀ ਵੱਲ ਨੂੰ। ਕਿਉਂਕਿ ਟੈਕਨੋਲੋਜੀ ਜਿਹੜੀ ਆ ਉਹ ਹੈਲਪ ਕਰ ਸਕਦੀ ਹੈ ਤੁਹਾਨੂੰ ਟੂ ਬ੍ਰਿੰਗ ਯੋਰ ਜਿਹੜੀ ਕਾਸਟ ਹੈਗੀ ਉਹ ਥੱਲੇ ਲਿਆਉਣ ਦੇ ਵਿੱਚ। ਡੈਫੀਨੇਟਲੀ ਇਨਵੈਸਟਮੈਂਟ ਹੈਗੀ ਆ। ਪਰ ਨਵੀਂ ਸਟੱਡੀ ਆਈ ਆ ATRI ਵੱਲੋਂ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਡਰਾਈਵਰਸ ਜਿਹੜੇ ਹੈਗੇ ਆ ਉਹ ਇਨਵਰਡ ਫੇਸਿੰਗ ਕੈਮਰਾਜ਼ ਜਿਹੜੇ ਆ ਉਹ ਲਾਈਕ ਨਹੀਂ ਕਰ ਰਹੇ ਹੈਗੇ। ਬਟ ਜਿਹੜੀਆਂ ਇਹ ਸਿਚੁਏਸ਼ਨਸ ਹੈਗੀਆਂ, ਇਨ ਫੇਸ ਕੈਮਰਾ ਜਿਹੜਾ ਹੈਗਾ, ਡਰਾਈਵਰ ਫੇਸਿੰਗ ਕੈਮਰਾ ਹੈਗੇ ਆ, ਉਹਨਾਂ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਹੈਗੀ ਆ। ਕੋਈ ਲਾਸਟ ਵੀਕ ਅਸੀਂ ਗੱਲ ਕਰ ਰਹੇ ਸੀਗੇ ਪੋਡਕਾਸਟ ਦੇ ਉੱਤੇ, ਤੇ ਉੱਥੇ ਪਤਾ ਲੱਗਾ ਕਿ ਆਪਣੀ ਟਰੱਕਿੰਗ ਕੰਪਨੀ ਹੈਗੀ ਆ, ਕੋਈ 100 ਦੇ ਕਰੀਬ ਟਰੱਕਿੰਗ ਉਹਦੇ ਟਰੱਕਸ ਹੈਗੇ ਆ, ਤੇ ਉਹਨਾਂ ਨੇ ਜਿਹੜੇ ਇਹ ਕੈਮਰਾਜ਼ ਵਗੈਰਾ ਇੰਸਟਾਲ ਕੀਤੇ ਹੈਗੇ ਆ, ਤੇ ਉਹਨਾਂ ਦਾ ਜਿਹੜਾ ਐਕਸੀਡੈਂਟ ਦਾ ਕਲੇਮ ਰੇਟ ਸੀਗਾ, ਸੋ ਕਲੇਮ ਰੇਟ ਸਿੰਪਲੀ ਜਿਹੜਾ ਸੀਗਾ ਉਹ ਮਿਲੀਅਨਸ ਆਫ ਡਾਲਰ ਦੇ ਵਿੱਚ ਸੀਗਾ, ਜਿਹੜਾ ਘੱਟ ਕੇ ਉਹਨਾਂ ਦਾ ਵਿਦਨ 3 ਕੁਆਰਟਰਸ ਘੱਟ ਕੇ ਜਿਹੜਾ ਆ ਉਹ ਆਲਮੋਸਟ ਥਾਊਜ਼ੈਂਡਸ ਦੇ ਵਿੱਚ ਆ ਗਿਆ। ਸੋ ਜਿਹਦੇ ਵਿੱਚ ਕੀ ਬਹੁਤ ਵੱਡੀ ਗੱਲ ਹੁੰਦੀ ਆ, ਤੁਹਾਡਾ ਜਿਹੜਾ ਰੇਟ ਹੈਗਾ ਉਹ ਇੱਦਾਂ ਘਟਣਾ ਔਰ ਤੁਹਾਡੀ ਜਿਹੜੀ ਕਾਸਟ ਹੈਗੀ ਘਟਣੀ, ਉਹ ਜਿਹੜੀ ਆ ਉਹ ਡੈਫੀਨੇਟਲੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ ਜਿਹੜਾ ਡਰਾਈਵਰ ਹੈਗਾ, ਹੁਣ ਹਰ ਇੱਕ ਡਰਾਈਵਰ ਆ, ਤੁਸੀਂ ਅੱਜ ਕਿਸੇ ਨਾਲ ਗੱਲ ਕਰ ਲਓ, ਹਰ ਇੱਕ ਡਰਾਈਵਰ ਕਹਿੰਦਾ ਕਿ ਮੈਂ ਠੀਕ ਚਲਾਉਣਾ, ਮੇਰੇ ਖਿਆਲ ਨਾਲ ਬਿਲਕੁਲ ਠੀਕ। ਪਰ ਉਹ ਜਦੋਂ ਤੁਹਾਡੇ ਕੈਮਰਾਜ਼ ਲੱਗਦੇ ਹੈਗੇ ਆ, ਤੇ ਕੈਮਰਾਜ਼ ਦੇ ਨਾਲ ਫਿਰ ਤੁਹਾਨੂੰ ਐਵਰੀ ਡੇ ਡਰਾਈਵਰਸ ਨੂੰ ਇੱਕ ਰਿਪੋਰਟ ਮਿਲਦੀ ਹੈ ਸ਼ਾਮ ਨੂੰ ਕਿ ਅੱਜ ਤੁਸੀਂ ਕਿੱਦਾਂ ਚਲਾਇਆ ਟਰੱਕ, ਅੱਜ ਤੁਸੀਂ ਕੀ ਕੀਤਾ, ਠੀਕ ਹੈ ਨਾ। ਸੋ ਕਿੰਨੀ ਵਾਰੀ ਤੁਸੀਂ ਹਾਰਡ ਬ੍ਰੇਕਿੰਗ ਕੀਤੀ, ਕਿੰਨੀ ਵਾਰੀ ਤੁਸੀਂ ਸ਼ਾਰਟ ਟਰਨ ਲਏ, ਕਿੰਨੀ ਵਾਰੀ ਤੁਸੀਂ ਜਿਹੜਾ ਇੱਕਦਮ ਐਕਸਲਰੇਟ ਕੀਤਾ, ਮਤਲਬ ਹਰ ਇੱਕ ਚੀਜ਼ ਦੀ ਰਿਪੋਰਟ ਸ਼ਾਮ ਨੂੰ ਮਿਲਦੀ ਹੈ। ਤੇ ਉਹਨੂੰ ਉਹ ਡਰਾਈਵਰ ਨੂੰ ਪਤਾ ਲੱਗਦਾ ਕਿ ਮੇਰੇ ਕੋਲ ਗਲਤੀਆਂ ਜਿਹੜੀਆਂ ਹੋਈਆਂ ਉਹਨੂੰ ਮੈਂ ਕਿਸ ਤਰ੍ਹਾਂ ਠੀਕ ਕਰਾਂ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਜ਼ਰੂਰ ਕੰਪਨੀਜ਼ ਨੂੰ ਕਹੂੰਗਾ ਕਿ ਧਿਆਨ ਦਿਓ ਆਪਣੇ ਇਕਵਿਪਮੈਂਟ ਵੱਲ, ਤੇ ਧਿਆਨ ਦਿਓ ਜਿਹੜੇ ਤੁਹਾਡੇ ਇਕਵਿਪਮੈਂਟ ਦੇ ਵਿੱਚ ਇਸ ਵੇਲੇ ਖਰਾਬੀਆਂ ਹੈਗੀਆਂ, ਮਾੜਾ ਇਕਵਿਪਮੈਂਟ ਹੈਗਾ, ਉਹਨੂੰ ਡੈਫੀਨੇਟਲੀ ਉੱਤੇ ਧਿਆਨ ਦਿਓ। ਤੇ ਜਿਹੜੀ ਡਰਾਈਵਰ ਪੇ ਹੈਗੀ ਆ ਉੱਤੇ ਬਹੁਤ ਗੱਲਾਂ ਹੁੰਦੀਆਂ ਅੱਜ ਕੱਲ੍ਹ ਰਾਜਕਰਨ, ਡਰਾਈਵਰ ਪੇ ਤੇ ਬੜੀ ਗੱਲਾਂ ਹੁੰਦੀਆਂ। ਸੋ ਮੈਂ ਕਹਿੰਦਾ ਕਿ ਡਰਾਈਵਰ ਪੇ
ਜਿਹੜੀ ਆ ਉਹਦੇ ਵਿੱਚ ਡੈਫੀਨੇਟਲੀ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ। ਜੇ ਕੋਈ ਡਰਾਈਵਰ ਚੰਗਾ ਕੰਮ ਕਰ ਰਿਹਾ ਹੈਗਾ ਜਾਂ ਚੰਗੀ ਤਰ੍ਹਾਂ ਚਲਾ ਰਿਹਾ ਹੈਗਾ ਤੇ ਹਾਂਜੀ ਉਹਨੂੰ ਰਿਪੋਰਟ ਕਰਨਾ ਬਣਦਾ ਹੈਗਾ, ਤੇ ਜੇ ਕੋਈ ਡਰਾਈਵਰ ਨਹੀਂ ਚੰਗੀ ਤਰ੍ਹਾਂ ਚਲਾ ਰਿਹਾ ਹੈਗਾ, ਨਹੀਂ ਕੰਮ ਠੀਕ ਕਰ ਰਿਹਾ ਹੈਗਾ, ਤੇ ਡੈਫੀਨੇਟਲੀ ਉਹਦੇ ਉੱਤੇ ਜਿਹੜੀ ਆ ਉਹ ਪ੍ਰੋਬਲਮਸ ਇਸ਼ੂਜ਼ ਖੜੇ ਹੋਣੇ ਚਾਹੀਦੇ ਆ। ਸੋ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਕੰਪਨੀਜ਼ ਨੂੰ ਚਾਹੀਦੀਆਂ ਕਿ ਉਹ ਇੰਪਲੀਮੈਂਟ ਕਰਨ ਆਪਣੇ ਆਪਰੇਸ਼ਨਸ ਦੇ ਵਿੱਚ। ਆਪਣਾ ਆਪਰੇਸ਼ਨਸ ਜਿਹੜਾ ਆ ਉਹ ਬੈਟਰ ਬਣਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਇੰਨੀ ਸਪੀਡ ਨਾਲ ਵੱਧ ਰਹੀ ਹੈਗੀ ਆ, ਔਰ ਜੇ ਆਪਾਂ ਟੈਕਨੋਲੋਜੀ ਦੇ ਨਾਲ ਨਹੀਂ ਚੱਲਦੇ ਹੈਗੇ ਤਾਂ ਪਿੱਛੇ ਰਹਿ ਜਾਏਗਾ। ਡੈਫੀਨੇਟਲੀ ਪਿੱਛੇ ਰਹਿ ਜਾਵਾਂਗੇ।